जी बिस्मिल्लाहिर्रहमानिर्रहीम अस्सलाम वालेकुम। मैं इफ्तार ते तुसी मेरा यूट्यूब चैनल इफ्तार अली ऑफिशियल देख रहे हो। नाज़रीन कराम, जिद्दां कि तुसी जानते हो शाह चौधरी साहब साडे नाल तशरीफ फरमा ने ते शाह चौधरी साहब नाल ज़रा असी अज सवाल कर रहे हैं ते उहदे मतलब उन्हां तो जवाब मिलेगा इंशाअल्लाह ते अच्छे तरीके नाल डिटेल नाल सानू ज़रा उहदे मतलब दस्सणगे जिहड़ा सवाल असी करांगे। ते असीं इन्हां नाल सवाल करना चाह रहे हैं कि जिस असीं इलाके विच इक डेजर्ट ही इलाका है इहदी ज़रा तारीफ अपने अल्फाज दे विच ज़रा करन। अच्छा डॉक्टर साहब, इनू टिब्बे कहते हैं पंजाबी जबान च। टिब्बे हुंदे ने जानी कोई भी किसी मिट्टी का ढेर होवे उन्होंने टिब्बे आंदे ने। ते ये रेत दे टिब्बे ने। ये सज्जणों ते मित्रों ते बेलियो तुहानू दसना भुल गया कि लाल जिहा एक बटन टप्पन दिया जे उन्होंने भी नप छड़ना ते लाइक भी करना ते पिंड दीयां गल्लां तुसीं वेख रहे हो डॉक्टर इफ्तिखार दा यूट्यूब चैनल। ते ये अज असीं पहुंचे हाँ चोलिस्तान दे इलाके दे विच। सज्जणों ये टिब्बे ने। ये बहुत सारे मेरे सज्जन वीर वेली ਜਿਹੜੇ ਪਿੰਡਾਂ ਚੋਂ ਸ਼ਹਿਰ ਚਲੇ ਗਏ ਨੇ ਉਹਨਾਂ ਨੂੰ ਨਹੀਂ ਪਤਾ ਕਿ ਨਵੀਂ ਨਸਲ ਨੂੰ ਕਿ ਟਿੱਬੇ ਕਿਹਨੂੰ ਕਹਿੰਦੇ ਨੇ। ਟਿੱਬੇ ਇੰਜ ਆ ਕਿ ਜਿਵੇਂ ਨਾਦਰਨ ਏਰੀਆ ਦੇ ਵਿੱਚ ਪਹਾੜੀ ਇਲਾਕੇ 'ਚ ਪਹਾੜ ਹੁੰਦੇ ਨੇ ਨਾ, ਇਹ ਪਹਾੜ ਨੇ ਚੋਲਿਸਤਾਨ ਦੇ, ਆਪਣੀ ਰਿਆਸਤ ਬਹਾਵਲਪੁਰ ਦੇ ਪਹਾੜ ਨੇ। ਇਹ ਰੇਤ ਦੇ ਪਹਾੜ ਨੇ ਤੇ ਅਗਰ ਜਦੋਂ ਗਰਮੀਆਂ ਦੇ ਵਿੱਚ ਦੱਖਣ ਚੱਲਦਾ ਤੇ ਇਹ ਉਹ ਪਹਾੜ ਨੇ। ਇੱਕ ਦਿਨ ਇੱਥੇ ਹੁੰਦਾ ਪਹਾੜ ਤੇ ਦੂਜੇ ਦਿਨ ਹਵਾ ਚੁੱਕ ਕੇ ਦੂਜੀ ਜਗ੍ਹਾ ਤੇ ਪਹਾੜ ਲਾ ਛੱਡਦੀ ਆ ਤੇ ਉਹ ਪੱਥਰ ਦੇ ਪਹਾੜ ਹੁੰਦੇ ਨੇ। ਉੱਥੇ ਪਾਣੀ ਹੁੰਦੇ ਆ, ਪਾਣੀ ਦੇ ਚਸ਼ਮੇ ਹੁੰਦੇ, ਉੱਥੇ ਬਰਫ਼ ਪੈਂਦੀ ਆ ਤੇ ਇੱਥੇ ਗਰਮੀ ਪੈਂਦੀ ਆ। ਇੱਥੇ ਪਾਣੀ ਨਹੀਂ ਹੁੰਦਾ, ਇੱਥੇ ਫਸਲ ਨਹੀਂ ਹੁੰਦੀ, ਇਹ ਕਾਬਲੇ ਕਾਸ਼ਤ ਨਹੀਂ ਹੈ ਪਾਣੀ ਦੀ ਵਜ੍ਹਾ ਤੋਂ ਹੀ ਤੇ ਇਹ ਪਿਆ ਆ। ਇੱਥੇ ਪਾਣੀ ਹੋਵੇ ਤੇ ਇਹ ਵੀ ਸਰਸਬਜ਼ ਹੋਵੇ ਜ਼ਮੀਨ, ਲੇਕਿਨ ਇਹਨੂੰ ਵੀ ਹੁਣ ਲੋਕਾਂ ਨੂੰ ਅਲਾਟਮੈਂਟ ਹੋਈ ਜਾਂਦੀ ਹੈ, ਟਿੱਬੇ ਵੀ ਖਤਮ ਹੋਈ ਜਾਂਦੇ ਆ। ਇਹ ਜਿਹੜੀ ਮਿੱਟੀ ਆ ਇਹ ਜਦੋਂ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਮਕਾਨ ਬਣਾਉਂਦੇ ਨੇ, ਕੋਈ ਵੀ ਕੰਸਟਰਕਸ਼ਨ ਦਾ ਕੰਮ ਹੁੰਦਾ ਤੇ ਉੱਥੇ ਉਹਨੂੰ ਉੱਚਾ ਕਰਨ ਵਾਸਤੇ ਭਰਤੀ ਪਾਉਣ ਵਾਸਤੇ ਮਿੱਟੀ ਦੀ ਲੋੜ ਹੁੰਦੀ ਆ ਤੇ ਇਹ ਟਿੱਬਿਆਂ ਦੇ ਵਿੱਚੋਂ ਫ੍ਰੀ ਮਿਲ ਜਾਂਦੀ ਹੈ। ਟਿੱਬਿਆਂ ਦੇ ਵਿੱਚੋਂ ਟਰਾਲੀਆਂ ਤੇ ਡੰਪਰ ਵਗੈਰਾ ਭਰ ਕੇ ਤੇ ਉੱਥੇ ਲੈ ਕੇ ਜਾਂਦੇ ਨੇ ਤੇ ਇੱਥੇ ਮਾਲ ਮਵੇਸ਼ੀ ਵੀ ਚਾਰਿਆ ਜਾਂਦਾ। ਇੱਥੇ ਜੜੀ ਬੂਟੀਆਂ ਵੀ ਨੇ ਤਰ੍ਹਾਂ ਤਰ੍ਹਾਂ ਦੀਆਂ। ਤੇ ਜਦੋਂ ਬਾਰਿਸ਼ਾਂ ਦਾ ਦਿਨ ਹੁੰਦਾ ਤੇ ਉਦੋਂ ਇੱਥੇ ਇੱਕ ਭੀਲ ਬੂਟੀ ਉਹਨੂੰ ਕਹਿੰਦੇ ਆ, ਬਹੁਤ ਹੀ ਮਹਿੰਗੀ ਉਹ ਵਿਕਦੀ ਆ, ਛਨੀਲ ਜਿਹਾ ਉਹਦੇ ਉੱਤੇ ਹੁੰਦਾ ਤੇ ਉਹਨੂੰ ਅਸੀਂ ਆਪਣੀ ਜ਼ਬਾਨ 'ਚ ਪਿੰਡਾਂ 'ਚ ਉਹਨੂੰ ਜੀਜ ਬੋਟੀ ਆਨੇ ਆ। ਤੇ ਬਾਕੀ ਆ ਖੁੰਬੀ ਵੀ ਇੱਥੇ ਕੁਦਰਤੀ ਤੌਰ ਤੇ ਹੋ ਜਾਂਦੀ ਜੇ। ਤੇ ਬਾਕੀ ਜਿਹੜੇ ਪਿੰਡਾਂ ਦੇ ਵਿੱਚ ਲੋਕ ਨੇ, ਕੋਈ ਬਾਲਣ ਜਦੋਂ ਮੁੱਕ ਜਾਏ ਤੇ ਇੱਥੋਂ ਬਾਲਣ ਵੀ ਵੱਢ ਕੇ ਝਾੜੀਆਂ ਬੂਟੀਆਂ ਲੈ ਜਾਂਦੀਆਂ, ਇਹ ਵੀ ਕੰਮ ਆਉਂਦਾ। ਤੇ ਇਹਦੇ ਡੈਜ਼ਰਟ ਦਾ ਇੱਕ ਆਪਣਾ ਹੀ ਨਜ਼ਾਰਾ। ਇੱਥੇ ਸਰਦੀਆਂ ਦੇ ਵਿੱਚ ਸੱਜਣੋਂ ਆ ਕੇ ਵਿਜ਼ਿਟ ਕਰਨਾ ਚਾਹੀਦਾ ਤੇ ਇਹਦਾ ਤੇ ਇੱਕ ਆਪਣਾ ਹੀ ਨਜ਼ਾਰਾ ਨਾ। ਇਹ ਤੁਸੀਂ ਦੇਖੋ ਕਿ ਤੁਸੀਂ ਉਹ ਜਿਹੜੇ ਪਹਾੜ ਨੇ ਨਾ ਇੱਧਰ ਨਾਦਰਨ ਏਰੀਆ ਗਿਲਗਿਤ ਸਕਰਦੂ ਵਾਲੀ ਸਾਈਡ ਤੇ, ਤੁਸੀਂ ਉਹਨੂੰ ਭੁੱਲ ਜਾਓਗੇ, ਉਹ ਤਾਂ ਪੱਥਰਾਂ ਦੇ ਨੇ। ਇਹ ਰੇਤ ਦੇ ਪਹਾੜ ਨੇ। ਇਹ ਡਾਕਟਰ ਸਾਹਿਬ ਇਹ ਇਸ ਵਜ੍ਹਾ ਤੋਂ ਹੋਇਆ ਇਸ ਵਾਸਤੇ ਕਿ ਇੱਥੇ ਵੀ ਕਿਸੇ ਦੌਰ 'ਚ ਤਾਰੀਖ ਦੱਸਦੀ ਆ ਕਿ ਦਰਿਆ ਚੱਲਦਾ ਸੀ। ਇਸ ਵਾਸਤੇ ਰੇਤ ਆ ਉਹ ਦਰਿਆ ਬੰਦ ਹੋ ਗਿਆ, ਜਿਹਨੂੰ ਘਾਗਰਾ ਕਹਿੰਦੇ ਸੀ। ਤੇ ਉਹ ਚੜ੍ਹਦੇ ਪੰਜਾਬ 'ਚੋਂ ਆਉਂਦਾ ਸੀ ਤੇ ਉਹ ਬੰਦ ਹੋ ਗਿਆ ਤੇ ਉਹਦੀ ਵਜ੍ਹਾ ਨਾਲ ਫਿਰ ਇੱਥੇ ਲੋਕ ਉੱਜੜ ਗਏ ਤੇ ਇਹ ਰੇਤ ਦੇ ਟਿੱਬੇ ਬਣ ਗਏ। ਰੇਤ ਇੱਥੇ ਗਰਮੀ ਇੰਨੀ ਆ ਕਿ ਗਰਮੀ ਦੀ ਵਜ੍ਹਾ ਨਾਲ ਇਹਦਾ ਰੰਗ ਚੇਂਜ ਹੋ ਗਿਆ। ਤੇ ਇਹ ਸੱਜਣੋਂ ਤੇ ਬੇਲੀਓ ਇਨਸ਼ਾਅੱਲਾ ਆਪਾਂ ਅਗਲੇ ਐਪੀਸੋਡ ਤੇ ਮਿਲਦੇ ਆ। ਤੇ ਮਿਹਰਬਾਨੀ ਤੇ ਡਾਕਟਰ ਸਾਹਿਬ, ਮਿਹਰਬਾਨੀ ਤੁਹਾਡੀ ਵੀ। ਇਨਸ਼ਾਅੱਲਾ ਡਾਕਟਰ ਸਾਹਿਬ ਆਪਾਂ ਕੱਲ ਹੋਰ ਇੱਕ ਪਿੰਡ ਦੇ ਬਹੁਤ ਅੱਛੇ ਮੌਜੂ ਤੇ ਕਿ ਪਿੰਡ ਦੀ ਤੇ ਸ਼ਹਿਰ ਦੀ ਜਿਹੜੀ ਜ਼ਿੰਦਗੀ ਆ ਉਹ ਕਿਵੇਂ ਆ ਤੇ ਪਿੰਡ ਤੇ ਸ਼ਹਿਰ ਦਾ ਤਲਕ ਕੀ ਆ, ਇਹਦੇ ਮੌਜੂ ਤੇ ਆਪਾਂ ਕੱਲ ਗੱਲ ਕਰਾਂਗੇ ਇਨਸ਼ਾਅੱਲਾ। ਸੱਜਣੋਂ ਤੇ ਬੇਲੀਓ याद रखना दुआवां दे विच ते यह लाल जिहा बटन जरूर नपना जे। हाँ जी। ते जनाब अगले प्रोग्राम ताईं, अगली वीडियो ताईं अल्लाह हाफ़िज़।